ਪੰਜਾਬੀ ਰੇਡੀਓ ਯੁਵਾ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਪੁੱਛਾਂਗੇ ਕੁਛ ਖਬਰਾਂ ਪੰਜਾਬ ਦੇ ਵਿੱਚ ਜਾਂ ਹੋਰ ਭਾਰਤ ਵਿੱਚ ਇੱਧਰ ਉੱਧਰ ਕੀ ਕੁਛ ਹੋ ਰਿਹਾ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਕਲ ਸਲਮਾ, ਗੁਰਦੀਪ ਸਿੰਘ ਬੈਦੀ ਗਲੋਬਸ, ਜਰਨੈਲ ਸਿੰਘ ਲੈਨਬਰਟ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸਰਬਜੀਤ ਸਿੰਘ ਬਲਵਿੰਦਰ ਕੌਰ ਚੁੱਕੜ ਟਰਲਿਕ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤੇ ਜੀ ਗੱਲ ਕਰਦੇ ਹਾਂ ਜੋ ਉਥਲ ਪੁਥਲ ਚੱਲ ਰਹੀ ਆ ਪੋਲੀਟਿਕਸ ਦੇ ਵਿੱਚ। ਸਿੰਧੀਆ ਨੂੰ ਤੇ ਰਾਜ ਸਭਾ ਦੀ ਸੀਟ ਮਿਲ ਗਈ ਆ ਤੇ ਵਿਧਾਨ ਸਭਾ ਦੇ ਜਿਹੜੇ ਹੋਰ ਵਿਧਾਇਕ ਆ ਉਹਨਾਂ ਨੂੰ ਲੁਕਾਇਆ ਗਿਆ ਹੈ। ਬਿਲਕੁਲ ਜੀ, ਇਹ ਐਕਚੁਅਲੀ ਜਿਹਨੂੰ ਲੋਕਤੰਤਰ ਕਹਿੰਦੇ ਆ ਉਹਦਾ ਨਿਕਲ ਰਿਹਾ ਜਲੂਸ ਜਿਹੜਾ ਜੀ, ਉਹਦੇ ਇਹ ਐਪੀਸੋਡ ਨੇ ਜਿਹੜੇ ਸਾਹਮਣੇ ਆ ਰਹੇ ਆ। ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਦਾਅਵਾ ਕਰਦੀ ਹੁੰਦੀ ਸੀ, ਹੁਣ ਨਹੀਂ ਉਹ ਕਰਦੀ, ਤੇ ਅਸੀਂ ਵੱਖਰੇ ਕਿਸਮ ਦੀ ਰਾਜਨੀਤੀ ਕਰਦੇ ਹਾਂ। ਅਸੀਂ ਜੋੜ ਤੋੜ ਵਾਲੀ ਰਾਜਨੀਤੀ ਜਿਹੜੀ ਜੀ ਉਹ ਨਹੀਂ ਕਰਦੇ। ਇਹ ਜੋੜ ਤੋੜ ਦੀ ਰਾਜਨੀਤੀ ਦਾ ਸਿਖਰ ਹੈ। ਜਿਵੇਂ ਉਹ ਗਵਾਲੀਅਰ ਦੇ ਰਾਜੇ ਦੇ ਪਰਿਵਾਰ ਦੇ ਫਰਜ਼ੰਦ ਜਿਹੜਾ ਜੀ ਜੋਤੇ ਦਿੱਤਿਆ ਸਿੰਧੀਆ ਨੂੰ ਪੱਟ ਕੇ ਜਿਹੜਾ ਜੀ ਉਹ ਲਿਆਏ ਆ, ਜਿਹੜਾ ਕਿ ਕਾਂਗਰਸ ਦੇ ਨਾਲ 18 ਸਾਲ ਦਾ ਰਿਸ਼ਤਾ ਤੋੜ ਕੇ ਕਮਲ ਨਾਥ ਨੂੰ ਛੱਡ ਕੇ ਨਾਥ ਪਾਸੇ ਕਰਤਾ। ਇਕੱਲੇ ਕਮਲ ਦਾ ਜਿਹੜਾ ਜੀ ਉਹ ਹੋ ਗਿਆ, ਭਾਵ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹਨੂੰ ਮੈਂਬਰਸ਼ਿਪ ਜਿਹੜੀ ਆ ਉਹ ਦਿੱਤੀ ਗਈ ਆ। ਜਿਹੜੇ ਸਮਝੌਤਿਆਂ ਦੇ ਤਹਿਤ ਉਹਨੂੰ ਲਿਆਂਦਾ ਗਿਆ, ਉਹਦੇ ਤਹਿਤ ਭਾਰਤੀ ਜਨਤਾ ਪਾਰਟੀ ਨੇ ਉਹਨੂੰ ਰਾਜ ਸਭਾ ਦਾ ਉਮੀਦਵਾਰ ਬਣਾਇਆ। 26 ਤਰੀਕ ਨੂੰ ਇਹਦੇ ਉੱਤੇ ਜਿਹੜੀਆਂ ਦੀ ਰਾਜ ਸਭਾ ਦੀਆਂ ਵੋਟਾਂ ਪੈਣੀਆਂ ਨੇ। ਇਹ ਕਿਹਾ ਜਾ ਰਿਹਾ ਕਿ ਮੱਧ ਪ੍ਰਦੇਸ਼ ਦੇ ਭਾਜਪਾ ਦੇ ਜਿਹੜੇ ਆਗੂ ਨੇ ਉਹ ਇਸ ਸਾਰੇ ਕੁਝ ਤੋਂ ਖੁਸ਼ ਜਿਹੜਾ ਜੀ ਉਹ ਨਹੀਂ। ਖਾਸ ਕਰਕੇ ਗੁਨਾ ਗਵਾਲੀਅਰ ਚੰਬਲ ਇਲਾਕੇ ਦੇ ਸਿੰਧੀਆ ਤੇ ਉਹਦੇ ਸਾਥੀਆਂ ਦੇ ਭਾਜਪਾ ਦੇ ਸ਼ਾਮਲ ਹੋਣ ਤੋਂ ਖੁਸ਼ ਨਹੀਂ। ਇਹਨਾਂ ਦਾ ਇਹ ਕਹਿਣਾ ਕਿ ਸਾਰੀ ਉਮਰ ਉਹ ਰਜਵਾੜਾ ਸ਼ਾਹੀ ਦੇ ਖਿਲਾਫ ਲੜਦੇ ਰਹੇ। ਹੁਣ ਉਹਨਾਂ ਨੂੰ ਇਹ ਕਿਹਾ ਜਾਊਗਾ ਕਿ ਸਿੰਧੀਆ ਦੇ ਬੰਦਿਆਂ ਨੂੰ ਐਡਜਸਟ ਕਰਨ ਦੇ ਵਾਸਤੇ ਤੁਹਾਨੂੰ ਕੁਰਬਾਨੀ ਦੇਣੀ ਪੈਣੀ ਹੈ। ਔਰ ਜਿਹੜਾ ਭਾਰਤੀ ਜਨਤਾ ਪਾਰਟੀ ਵਾਲੇ ਆ ਜੀ, ਉਹ ਹੁਣ ਤੱਕ ਇਹ ਕਹਿੰਦੇ ਆਏ ਆ ਕਿ ਸਿੰਧੀਆ ਦੇ ਵਡੇਰਿਆਂ ਨੇ 1857 ਦੇ ਵਿਦਰੋਹ ਦੇ ਵੇਲੇ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਨੂੰ ਧੋਖਾ ਦਿੱਤਾ ਸੀ, ਜਿਹਦੇ ਬਾਰੇ ਉਹ ਇਹ ਗੱਲ ਕਰਦੇ ਸੀ। ਉਹਨੂੰ ਉਹ ਬੁੱਕੇ ਦੇ ਕੇ ਹੁਣ ਜਿਹੜਾ ਜੀ ਆਪਣੀ ਪਾਰਟੀ ਦੇ ਵਿੱਚ ਸਵਾਗਤ ਜਿਹੜਾ ਜੀ ਉਹ ਕਰ ਰਹੇ ਹੈ। ਉਧਰ ਜਿਵੇਂ ਮੈਂ ਕਿਹਾ ਲੋਕਤੰਤਰ ਦਾ ਨਿਕਲ ਰਿਹਾ ਜਲੂਸ ਜਿਹੜਾ ਜੀ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਜਿਹੜੇ MLA ਨੇ, ਉਹ ਚਾਹੇ ਕਾਂਗਰਸ ਦੇ ਨੇ, ਚਾਹੇ ਉਹ ਭਾਰਤੀ ਜਨਤਾ ਪਾਰਟੀ ਦੇ ਨੇ, ਚਾਹੇ ਉਹ ਸਿੰਧੀਆ ਦੇ ਨਾਲ ਗਏ ਬਾਗੀ ਨੇ, ਇਹਨਾਂ ਨੂੰ ਜਿਹੜੇ ਤਰੀਕੇ ਦੇ ਨਾਲ ਰੱਖਿਆ ਜਾ ਰਿਹਾ ਹੈ ਉਹ ਬੜੇ ਸਾਰੇ ਸਵਾਲ ਜਿਹੜੇ ਜੀ ਉਹ ਲੋਕਤੰਤਰ ਦੇ ਉੱਤੇ ਖੜੇ ਕਰ ਰਿਹਾ। ਕਾਂਗਰਸ ਵਾਲਿਆਂ ਨੇ ਵੀ ਜਿਹੜੀ ਦੀ ਮੀਟਿੰਗ ਸੱਦੀ ਵਿਧਾਇਕਾਂ ਦੀ, ਉੱਥੇ ਉਹਨਾਂ ਦੀਆਂ ਕਾਰਾਂ ਮੁੜ ਕੇ ਵਾਪਸ ਮੋੜਤੀਆਂ, ਬੱਸਾਂ 'ਤੇ ਚੜ੍ਹਾ ਲਿਆ। ਬੱਸਾਂ 'ਤੇ ਚੜ੍ਹਾ ਕੇ ਉਹਨਾਂ ਨੂੰ ਜਹਾਜ਼ ਦੇ ਰਾਹੀਂ ਜੈਪੁਰ ਲਿਆ ਕੇ ਉਤਾਰ ਲਿਆ, ਕਿਉਂਕਿ ਰਾਜਸਥਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ। ਉੱਥੇ ਲਿਆ ਕੇ ਜਿਹੜਾ ਜੀ ਉਹ ਲਾਹ ਲੈ ਗਏ ਤਾਂ ਕਿ ਹੋਰ ਤੋੜ ਭੰਨ ਨਾ ਹੋਵੇ। ਖਤਰਾ ਭਾਰਤੀ ਜਨਤਾ ਪਾਰਟੀ ਨੂੰ ਵੀ ਬਣਿਆ ਹੋਇਆ ਕਿ ਸਾਡੇ ਜਿਹੜੇ MLAs ਨੇ, ਜੇ ਅਸੀਂ ਕਾਂਗਰਸ ਦੇ ਤੋੜੇ ਆ ਤੇ ਕਾਂਗਰਸ ਵਾਲੇ ਵੀ ਟੈਕੀ ਚੁੱਕੀ ਫਿਰਦੇ ਆ, ਉਹ ਵੀ ਸਾਡੇ ਜਿਹੜਾ ਜੀ ਉਹ ਤੋੜ ਸਕਦੇ ਆ। ਉਹਨਾਂ ਨੇ ਵੀ ਇੱਦਾਂ ਹੀ ਕੀਤਾ। ਮੀਟਿੰਗ ਉਹਨਾਂ ਨੇ ਵੀ ਸੱਦੀ, ਕਾਰਾਂ ਘਰੇ ਖਾਲੀ ਮੂਰਤੀਆਂ, ਔਰ ਇਹ ਗੱਲ ਆਖੀ ਕਿ ਬੱਸਾਂ 'ਚ ਬੈਠੋ ਸਾਰੇ, ਬਿਠਾ ਕੇ ਲਿਆ ਕੇ ਗੁੜਗਾਉਂ ਰਿਜ਼ੋਰਟ ਦੇ ਵਿੱਚ ਜਿਹੜਾ ਜੀ ਉਹ ਠਹਿਰਾ ਲਏ। ਜਿਹੜੇ 22 ਸਿੰਧੀਆ ਨੂੰ ਛੱਡ ਕੇ ਗਏ ਆ ਉਹਨਾਂ ਨੂੰ ਇਕੱਠਿਆਂ ਨਹੀਂ ਰੱਖਿਆ ਗਿਆ, 3 ਵੱਖਰੀਆਂ ਥਾਵਾਂ ਦੇ ਉੱਤੇ ਜਿਹੜਾ ਜੀ ਰੱਖਿਆ ਗਿਆ। ਨਾਲ ਬਾਉਂਸਰ ਲਾਏ ਗਏ ਆ ਵੀ ਜੇ ਭੱਜਦਾ ਦਿਸੇ ਤੇ ਇਹਦੇ ਘਸੁੰਨ ਮਾਰੀ। ਕੁਛ ਇਸ ਕਿਸਮ ਦੀ ਜਿਹੜੀ ਹੈ ਜੀ ਉਹ ਕੀਤੀ ਗਈ ਹੈ ਜੀ, ਵੀ ਇਹਨਾਂ ਦੇ ਵਿੱਚੋਂ ਕੋਈ ਟੁੱਟੇ ਨਾ। ਕਿਉਂਕਿ ਜਿਹੜਾ ਦਿਗਵਿਜੇ ਸਿੰਘ ਆ ਉਹ ਇਹ ਦਾਅਵਾ ਕਰਦੇ ਆ ਕਿ 13 ਨੇ ਇਹ ਕਹਿਤਾ ਕਿ ਅਸੀਂ ਕਾਂਗਰਸ ਥੋੜ੍ਹੀ ਛੱਡੀ ਹੈ, ਕਾਂਗਰਸ ਦੇ ਨਾਲ ਅਸੀਂ ਰਵਾਂਗੇ। ਤੇ ਉਹ ਇਹ ਵੀ ਦਾਅਵਾ ਕਰਦੇ ਆ ਕਿ ਕਮਲ ਨਾਥ ਦੀ ਜਿਹੜੀ ਸਰਕਾਰ ਆ ਉਹ ਚੱਲੂਗੀ। ਹੁਣ 16 ਤਰੀਕ ਜਿਹੜੀ ਆ ਜੀ ਉਹ ਦੱਸੂਗੀ ਕਿ ਚੱਲਦੀ ਆ ਜਾਂ ਨਹੀਂ। ਪਰ ਇੰਨਾ ਜ਼ਰੂਰ ਆ ਕਿ ਜਿਹੜਾ ਇਹ ਸੰਕਟ ਸਾਰੇ ਦਾ ਸਾਰਾ ਚੱਲ ਰਿਹਾ, ਜਿਹਨੂੰ ਸੰਕਟ ਜਿਹੜਾ ਜੀ ਉਹ ਕਿਹਾ ਜਾ ਰਿਹਾ, ਇਹਨੇ ਲੋਕਾਂ ਦੇ ਸਾਹਮਣੇ ਇਹਨਾਂ ਨੇਤਾਵਾਂ ਦੀ ਅਸਲੀਅਤ ਇੱਕ ਵਾਰੀ ਫੇਰ ਜਿਹੜੀ ਜੀ ਉਹ ਲਿਆ ਦਿੱਤੀ ਆ। ਇਹ ਕੋਈ ਲੋਕ ਨੁਮਾਇੰਦੇ ਨਹੀਂ, ਇਹ ਤਾਂ ਮਹਿਜ਼ ਆਪੋ ਆਪਣੇ ਨਿੱਜੀ ਤੌਰ ਦੇ ਉੱਤੇ ਲਾਹਾ ਲੈਣ ਵਾਲੇ ਜਿਹੜਾ ਲੋਕ ਨੇ। ਜੇ ਉਹਨਾਂ ਨੂੰ ਇੱਕ ਪਾਰਟੀ 'ਚ ਨਹੀਂ ਮਿਲਦਾ, ਦੂਜੀ 'ਚ ਨਹੀਂ ਮਿਲਦਾ, ਤੀਜੀ, ਜੇ ਤੀਜੀ 'ਚ ਵੀ ਨਹੀਂ ਨਾ ਮਿਲਿਆ ਤੇ ਫਿਰ ਪਹਿਲੀ ਦੇ ਵਿੱਚ ਵੀ ਯੂ ਟਰਨ ਮਾਰ ਕੇ ਕਿਸੇ ਵੀ ਸਮੇਂ ਆ ਜਾ ਸਕਦੇ ਆ।
ਕਿੰਨੀ ਗੰਦੀ ਰਾਜਨੀਤੀ ਬਣਾਈ ਹੋਈ ਹੈ ਇਹਨਾਂ ਨੇ ਯੂ ਟਰਨ ਮਾਰਨੇ ਦੀ। ਤਾਂ ਅੱਗੇ ਗੱਲ ਕਰਦੇ ਹਾਂ, ਲੋਕ ਸਭਾ ਦੇ ਵਿੱਚ ਦਿੱਲੀ ਦੀ ਹਿੰਸਾ ਨੂੰ ਲੈ ਕੇ ਬਹਿਸ ਹੋਈ ਹੈ। ਦੇਖੋ, ਇਹ ਜਿਹੜੀ ਬਹਿਸ ਸੀ, ਇਸ ਤੋਂ ਪਹਿਲਾਂ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਸੀਗੀਆਂ ਉਹਨਾਂ ਦੇ ਕਹਿਣ ਦੇ ਉੱਤੇ ਜਿਹੜੇ ਕਾਂਗਰਸ ਦੇ ਮੈਂਬਰਾਂ ਦੇ ਮੁਅੱਤਲ ਕੀਤਾ ਗਿਆ ਸੀਗਾ 7 ਮੈਂਬਰਾਂ ਨੂੰ, ਉਹਨਾਂ ਨੂੰ ਬਹਾਲ ਜਿਹੜਾ ਵੀ ਉਹ ਕੀਤਾ ਗਿਆ। ਦਿੱਲੀ ਦੀ ਹਿੰਸਾ ਨੂੰ ਲੈ ਕੇ ਬਹਿਸ ਦੇ ਦੌਰਾਨ ਕਾਂਗਰਸ ਨੇ ਜਿਹੜਾ ਜੀ ਉਹ ਦੋਸ਼ ਲਾਇਆ ਕਿ ਦਿੱਲੀ ਪੁਲਿਸ ਦੀ ਨਾਕਾਮੀ ਕਰਕੇ 3 ਦਿਨ ਤੱਕ ਹਿੰਸਾ ਜਿਹੜੀ ਜੀ ਉਹ ਹੁੰਦੀ ਰਹੀ ਔਰ ਪੁਲਿਸ ਗ੍ਰਹਿ ਮੰਤਰਾਲੇ ਤੋਂ ਹੁਕਮ ਲੈਂਦੀ ਰਹੀ। ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਦਿੱਲੀ ਦੇ ਵਿੱਚ ਸੁਪਰੀਮ ਕੋਰਟ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮਿਲਟਰੀ ਹੈੱਡਕੁਆਟਰਸ ਨੇ। ਅਸੀਂ ਦਿੱਲੀ ਪੁਲਿਸ ਨੂੰ ਮਾਡਲ ਪੁਲਿਸ ਫੋਰਸ ਮੰਨਦੇ ਹਾਂ। ਇਹਦੇ ਕੋਲੇ ਨਾ ਹਥਿਆਰਾਂ ਦੀ ਕਮੀ ਆ, ਨਾ ਟੈਕਨੋਲੋਜੀ ਦੀ ਕਮੀ ਆ। ਫਿਰ ਵੀ 3 ਦਿਨ ਤੱਕ ਹਿੰਸਾ ਜਿਹੜੀ ਦੀ ਉਹ ਜਾਰੀ ਰਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਚੋਟ ਕਰਦਿਆਂ ਅਧੀਰ ਰੰਜਨ ਚੌਧਰੀ ਨੇ ਆਖਿਆ ਕਿ ਰੋਮ ਜਲ ਰਿਹਾ ਸੀ, ਨੀਰੋ ਬੰਸਰੀ ਵਜਾ ਰਿਹਾ ਸੀ। ਭਾਵ ਕਿ ਅਮਰੀਕਨ ਰਾਸ਼ਟਰਪਤੀ ਟਰੰਪ ਦੇ ਨਾਲ ਜੱਫੀਆਂ ਪਾ ਕੇ ਉਹਨਾਂ ਦੇ ਰੈੱਡ ਕਾਰਪੇਟ ਦੇ ਉੱਤੇ ਜਿਹੜਾ ਜੀ ਉਹ ਬਿਜ਼ੀ ਸੀ। ਭਾਜਪਾ ਦੀ ਮੀਨਾਕਸ਼ੀ ਲੇਖੀ ਨੇ ਪਾਰਟੀ ਆਗੂਆਂ ਦਾ ਬਚਾਅ ਕਰਦਿਆਂ ਕਿਹਾ ਕਿ ਸਰਕਾਰ ਦੇ ਯਤਨਾਂ ਦੇ ਨਾਲ 36 ਘੰਟਿਆਂ ਦੇ ਵਿੱਚ ਹਿੰਸਾ ਦੇ ਉੱਤੇ ਜਿਹੜਾ ਜੀ ਉਹ ਕਾਬੂ ਪਾ ਲਿਆ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਜੱਜ ਸੋਚਦੇ ਨੇ ਕਿ ਪੁਲਿਸ ਨੂੰ ਉਦੋਂ ਤੱਕ ਕਾਰਵਾਈ ਨਹੀਂ ਕਰਨੀ ਚਾਹੀਦੀ ਜਦੋਂ ਤੱਕ ਭੀੜ ਹਿੰਸਕ ਨਾ ਹੋ ਜਾਵੇ। ਇਹ ਅੰਦਾਜ਼ਾ ਲਾਉਣਾ ਮੁਸ਼ਕਲ ਹੁੰਦਾ ਕਿ ਭੀੜ ਨੇ ਕਦੋਂ ਹਿੰਸਕ ਜਿਹੜਾ ਜੀ ਉਹ ਹੋ ਜਾਣਾ। ਹੈਦਰਾਬਾਦ ਦੇ ਸੰਸਦ ਅਸਦੁੱਦੀਨ ਓਵੈਸੀ ਨੇ ਸਰਕਾਰ ਤੇ ਹੱਲਾ ਬੋਲਦਿਆਂ ਕਿਹਾ ਕਿ ਸਰਕਾਰ ਨੇ ਹਿੰਦੂਆਂ ਨੂੰ ਕੱਟੜ ਬਣਾ ਦਿੱਤਾ। ਦੰਗਾ ਪੀੜਤਾਂ ਦੀ ਕੁੱਟ ਤੇ ਉਹਨਾਂ ਦੀਆਂ ਤਸਵੀਰਾਂ ਨੂੰ ਇਸਲਾਮਿਕ ਸਟੇਟ ਨੇ ਵਰਤਿਆ। ਉਹਨਾਂ ਕਿਹਾ ਕਿ ਕੀ ਸਰਕਾਰ ਚਾਹੁੰਦੀ ਹੈ ਕਿ ਮੁਸਲਮਾਨਾਂ ਨੂੰ ਇਸਲਾਮਿਕ ਸਟੇਟ ਕੱਟੜ ਬਣਾ ਦੇਵੇ। ਬਹਿਸ ਦਾ ਜਵਾਬ ਦਿੰਦਿਆਂ ਹੋਇਆ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਇਸ ਪੱਖੋਂ ਪਿੱਠ ਥਪਥਪਾਉਣੀ ਚਾਹੀਦੀ ਹੈ ਕਿ ਉਹਨਾਂ ਨੇ 36 ਘੰਟਿਆਂ ਦੇ ਵਿੱਚ ਇਹਦੇ ਉੱਤੇ ਕਾਬੂ ਪਾ ਲਿਆ। ਇਹ ਵੀ ਕਿਹਾ ਕਿ ਮੇਰੇ ਕਹਿਣ ਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਭਾਲ ਹੋਰੀ ਹਿੰਸਾ ਗ੍ਰਸਤ ਇਲਾਕਿਆਂ ਦੇ ਵਿੱਚ ਗਏ ਸੀ। ਇਹ ਵੀ ਕਿਹਾ ਕਿ ਜੇ ਮੈਂ ਜਾਂਦਾ ਤੇ ਪੁਲਿਸ ਨੇ ਮੇਰੀ ਸੁਰੱਖਿਆ ਦੇ ਵਿੱਚ ਜਿਹੜਾ ਜੀ ਉਹ ਲੱਗ ਜਾਣਾ ਸੀਗਾ। ਇਹਦੇ ਵਿੱਚ ਇੱਕ ਜਿਹੜਾ ਨਾ ਜੀ ਸਭ ਤੋਂ ਮਾੜਾ ਪੱਖ ਇਹ ਰਿਹਾ ਕਿ ਗ੍ਰਹਿ ਮੰਤਰੀ ਹੋਰੀ ਜਿਹੜੇ ਜੀ ਉਹ ਇੱਕੋ ਗੱਲ ਦੇ ਉੱਤੇ ਬਹੁਤਾ ਜ਼ੋਰ ਦਿੰਦੇ ਰਹੇ ਕਿ ਹੁਣ ਤੱਕ ਭਾਰਤ ਦੇ ਵਿੱਚ ਹੋਏ ਦੰਗਿਆਂ 'ਚ 73% ਜਿਹੜੀਆਂ ਮੌਤਾਂ ਹੋਈਆਂ ਨੇ ਉਹ ਕਾਂਗਰਸ ਦੇ ਰਾਜ ਦੇ ਵੇਲੇ ਹੋਈਆਂ ਨੇ। ਕਿਉਂਕਿ ਇੱਥੇ ਪ੍ਰੋਬਲਮ ਇਹ ਆ ਕਿ ਜੇ ਕਾਂਗਰਸ ਇਹ ਮੁੱਦਾ ਉਠਾਉਂਦੀ ਆ ਇਹਦੀ ਹਿੰਸਾ ਹੋਈ, ਇਹਦੇ 'ਚ ਮਾਰੇ ਗਏ, ਉਹ ਢੱਕ ਦੇਣੀ ਜਿਹੜਾ ਜੀ ਇਹ ਕਹਿ ਦਿੰਦੇ ਆ ਕਿ 1984 ਦੇ ਵਿੱਚ ਤੁਸੀਂ ਵੀ ਤਾਂ ਇਹੀ ਕੁਝ ਜਿਹੜਾ ਜੀ ਉਹ ਕਰਵਾਇਆ ਸੀ। ਅੱਗੋਂ ਕਾਂਗਰਸ ਵਾਲੇ ਕਹਿੰਦੇ ਆ 2002 ਤੁਹਾਨੂੰ ਭੁੱਲ ਗਿਆ। ਭਾਵ ਕਿ ਇਹਦੇ 'ਚ ਕੋਈ ਸਿਆਸੀ ਪਾਰਟੀ ਜਿਹੜੀ ਹੈ ਜੀ ਉਹ ਬਖਸ਼ੀ ਨਹੀਂ ਜਾ ਸਕਦੀ। ਹਾਂ, ਸਿਆਸਤ ਇਹਦੇ ਉੱਤੇ ਸਿਆਸੀ ਪਾਰਟੀਆਂ ਜਿਹੜੀਆਂ ਜੀ ਉਹ ਰਜਵੀਆਂ ਕਰ ਰਹੀਆਂ ਨੇ। ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਹੋਰੀ, ਉਹਨਾਂ ਨੇ ਇਹ ਗੱਲ ਕਹੀ ਕਿ ਦਿੱਲੀ ਦੀ ਹਿੰਸਾ ਦੇ ਵਿੱਚ ਸ਼ਾਮਲ ਕਿਸੇ ਬੰਦੇ ਨੂੰ ਬਖਸ਼ਿਆ ਨਹੀਂ ਜਾਊਗਾ, ਉਹ ਕਿਸੇ ਪਾਰਟੀ ਜਾਂ ਧਰਮ ਦਾ ਜਿਹੜਾ ਜੀ ਉਹ ਹੋਵੇ। ਜਿਹੜਾ 36 ਘੰਟਿਆਂ ਦਾ ਬਾਰ-ਬਾਰ ਜਿਹੜਾ ਜੀ ਉਹ ਚੱਲ ਰਿਹਾ ਮੁੱਦਾ ਹੈ, ਇਹਦੇ ਵਿੱਚ ਤਾਂ ਕਿਸੇ ਵੀ ਸਿਆਸੀ ਪਾਰਟੀ ਨੂੰ ਨਹੀਂ ਬਖਸ਼ਿਆ ਜਾਣਾ ਚਾਹੀਦਾ ਕਿਉਂਕਿ 36 ਘੰਟੇ ਮੌਤ ਦਾ ਨੰਗਾ ਨਾਚ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਰਾਮ ਦੇ ਨਾਲ ਬਹਿ ਕੇ ਦੇਖਿਆ। 3 ਦਿਨ ਤੱਕ ਇਹਨਾਂ ਦੇ ਵਿੱਚੋਂ ਕੋਈ ਨਹੀਂ ਨਿਕਲਿਆ, ਚਾਹੇ ਉਹ ਕੇਂਦਰ ਦੀ ਸਰਕਾਰ ਹੈ, ਚਾਹੇ ਉਹ ਦਿੱਲੀ ਦੀ ਸਰਕਾਰ ਹੈ, ਕੋਈ ਮੈਂਬਰ ਪਾਰਲੀਮੈਂਟ ਹੈ, ਕੋਈ ਵਿਧਾਨ ਸਭਾ ਦਾ ਮੈਂਬਰ ਹੈ, ਕੋਈ ਪੁਲਿਸ ਦਾ ਹੈ, ਕੋਈ ਸਾਬਕਾ ਹੈ, ਕੋਈ ਨਹੀਂ ਜਿਹੜਾ ਜੀ ਇਹਦੇ ਉੱਤੇ ਬੋਲਦਾ ਰਿਹਾ। ਇੱਥੋਂ ਦੇ ਜਿਹੜੇ ਚੈਨਲ ਸੀਗੇ ਜਿਹੜੇ ਗੋਦੀ ਮੀਡੀਆ ਵਾਲੇ ਨੇ ਜੀ, ਉਹਨਾਂ ਨੇ ਜਿਸ ਕਿਸਮ ਦੇ ਨਾਲ ਇੱਕ ਪਾਸੜ ਸਾਰੀ ਜਿਹੜੀ ਜੀ ਉਹ ਕਵਰੇਜ ਵਿਖਾਈ, ਉਹਨਾਂ ਨੇ ਹਿੰਸਾ ਭੜਕਾਉਣ ਦੇ ਵਿੱਚ ਆਪਣਾ ਰੋਲ ਜਿਹੜਾ ਸੀਗਾ ਜੀ ਉਹ ਪੂਰਾ ਨਿਭਾਇਆ। ਇਹਨਾਂ ਚੀਜ਼ਾਂ ਦਾ ਚਰਚਾ ਜਿਹੜਾ ਜੀ ਉਹ ਨਾ ਹੋਇਆ ਤੇ ਨਾ ਅੱਗੋਂ ਹੋਣ ਦੇ ਜਿਹੜੇ ਜੀ ਉਹ ਅਸਾਰ ਨੇ। ਅੱਜ ਰਾਜ ਸਭਾ ਦੇ ਵਿੱਚ ਜਵਾਬ ਦੇਣਗੇ ਕੇਂਦਰੀ ਗ੍ਰਹਿ ਮੰਤਰੀ। ਬਿਲਕੁਲ ਜੀ, ਇਸ ਤਰ੍ਹਾਂ ਦੇ ਲੋਕਾਂ ਦੀ ਤਾਂ ਕਦੀ ਸਾਰ ਨਹੀਂ ਲਈ ਜਾਂਦੀ। ਅੱਗੇ ਗੱਲ ਕਰਦੇ ਹਾਂ, ਦਿੱਲੀ ਦੇ ਵਿੱਚ ਜੋ ਅਣਪਛਾਤੇ ਲੋਕਾਂ ਦੀ ਮੌਤ ਹੋਈ ਆ, ਉਹਨਾਂ ਦੇ ਸੰਸਕਾਰ ਦੀ ਪਰਮਿਸ਼ਨ ਮਿਲੀ ਆ ਹਾਈ ਕੋਰਟ ਤੋਂ। ਦੇਖੋ, ਇਹਦੇ ਨਾਲ ਜੁੜਵਾ ਇੱਕ ਹੋਰ ਅਹਿਮ ਜਿਹੜਾ ਜੀ ਉਹ ਪੱਖ ਹੈ ਕਿ ਇਹਦੇ ਉੱਤੇ ਰਾਜਨੀਤੀ ਹੋ ਰਹੀ ਹੈ ਜੀ। ਜਿਵੇਂ ਤੁਹਾਨੂੰ ਸਾਰੀ ਡਿਟੇਲ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਲੋਕ ਸਭਾ ਦੇ ਵਿੱਚ ਹੋ ਰਿਹਾ, ਪਰ ਇਹ ਬਦਕਿਸਮਤੀ ਦਾ ਇੱਕ ਪਾਰਟ ਹੈ ਜੀ ਕਿ ਅੱਜ ਵੀ ਉੱਥੇ ਝੰਡੀਆਂ ਨੇ ਕੁਝ ਜਿਹੜੀਆਂ ਉਹਨਾਂ ਦੀ ਪਹਿਚਾਣ ਨਹੀਂ ਜਿਹੜੀ ਜੀ ਉਹ ਹੋ ਰਹੀ। ਇਹ ਤੋਂ ਪਹਿਲਾਂ ਅਦਾਲਤ ਨੇ ਜਿਹੜਾ ਸੀਗਾ ਜੀ ਦਿੱਲੀ ਹਾਈ ਕੋਰਟ ਨੇ ਰਾਜਧਾਨੀ ਦੇ ਹਸਪਤਾਲਾਂ ਨੂੰ ਪਿਛਲੇ ਮਹੀਨੇ ਉੱਤਰ ਪੂਰਬੀ ਦਿੱਲੀ ਦੇ ਵਿੱਚ ਵੱਡੇ ਪੱਧਰ ਤੇ ਹੋਈ ਹਿੰਸਾ ਦੇ ਦੌਰਾਨ ਮਿਲੀਆਂ ਅਣਪਛਾਤੀਆਂ ਲਾਸ਼ਾਂ ਦਾ ਅੰਤਮ ਸੰਸਕਾਰ ਕਰਨ ਦੀ ਆਗਿਆ ਜਿਹੜੀ ਜੀ ਉਹ ਦਿੱਤੀ ਆ। ਦਿੱਲੀ ਦੇ ਸਰਕਾਰੀ ਹਸਪਤਾਲਾਂ ਨੂੰ ਹੁਕਮ ਦਿੱਤੇ ਸੀਗੇ ਕਿ ਅਗਲੇ ਹੁਕਮਾਂ ਤੱਕ ਅਣਪਛਾਤੀਆਂ ਲਾਸ਼ਾਂ ਦੀ
ਨਿਗਰਾਨੀ ਕੀਤੀ ਜਾਵੇ, ਉਹਨਾਂ ਦੇ ਪੋਸਟਮਾਰਟਮ ਦੀ ਵੀਡੀਓ ਬਣਾਈ ਜਾਵੇ। ਇਹਨਾਂ ਲਾਸ਼ਾਂ ਦੇ DNA ਨਮੂਨੇ ਵੀ ਸੁਰੱਖਿਅਤ ਰੱਖਣ ਦੇ ਵਾਸਤੇ ਜਿਹੜਾ ਰੱਖਿਆ ਗਿਆ ਸੀਗਾ। ਉੱਤਰ ਪੂਰਬੀ ਦਿੱਲੀ ਦੇ ਮੁਸਤਫਾਬਾਦ ਤੋਂ ਇੱਕ ਬੰਦੇ ਨੇ ਦੇ ਲਾਪਤਾ ਹੋਣ ਬਾਰੇ ਇੱਕ ਰਿਟ ਪਟੀਸ਼ਨ ਦਾਇਰ ਹੋਣ ਤੋਂ ਬਾਅਦ ਜਿਹੜਾ ਜੀ ਇਹ ਹੁਕਮ ਦਿੱਲੀ ਦੀ ਹਾਈ ਕੋਰਟ ਨੇ ਕੀਤਾ ਸੀਗਾ, ਜਿੱਥੇ ਭਾਰੀ ਹਿੰਸਾ ਹੋਈ ਸੀ। ਬਾਅਦ ਦੇ ਵਿੱਚ ਇਸ ਬੰਦੇ ਦੀ ਲਾਸ਼ ਭਾਗੀਰਥੀ ਵਿਹਾਰ ਦੇ ਇੱਕ ਨਾਲੇ ਦੇ ਵਿੱਚੋਂ ਜਿਹੜੀ ਦੀ ਉਹ ਬਰਾਮਦ ਹੋਈ ਸੀਗੀ। ਜਸਟਿਸ ਵਿਪਨ ਸੰਘੀ ਤੇ ਜਸਟਿਸ ਰਜਨੀਸ਼ ਭਟਨਾਗਰ ਦੇ ਬੈਂਚ ਨੇ ਕਿਹਾ ਕਿ ਅਧਿਕਾਰੀਆਂ ਨੂੰ ਉਹਨਾਂ ਲੋਕਾਂ ਨੂੰ ਬੁਲਾਉਣਾ ਚਾਹੀਦਾ ਜਿਨ੍ਹਾਂ ਨੇ ਲਾਸ਼ ਦੀ ਜਿਹੜੀ ਪਹਿਚਾਣ ਕੀਤੀ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਜਿਹੜੀ ਦੀ ਉਹ ਕੀਤੀ। ਦਿੱਲੀ ਪੁਲਿਸ ਨੇ ਅਦਾਲਤ ਨੂੰ ਇਹ ਕਿਹਾ ਸੀਗਾ ਕਿ ਅਣਪਛਾਤੀਆਂ ਲਾਸ਼ਾਂ ਨੂੰ ਅਣਮਿੱਥੇ ਸਮੇਂ ਲਈ ਮੁਰਦਾ ਘਰ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ। ਪੁਲਿਸ ਨੂੰ ਤਸਵੀਰਾਂ ਸਣੇ ਸਾਰੀਆਂ ਅਣਪਛਾਤੀਆਂ ਲਾਸ਼ਾਂ ਦੇ ਵੇਰਵਿਆਂ ਨੂੰ ਆਪਣੇ ਅਧਿਕਾਰਿਤ ਵੈਬਸਾਈਟ ਦੇ ਉੱਤੇ ਪ੍ਰਕਾਸ਼ਿਤ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਸੁਣਵਾਈ ਦੇ ਦੌਰਾਨ ਪੁਲਿਸ ਨੇ ਇਹ ਜਿਹੜਾ ਜੀ ਕਿਹਾ ਕਿ ਉਹ ਕਈ ਥਾਣਿਆਂ ਦੇ ਅਧਿਕਾਰ ਖੇਤਰ ਦੇ ਵਿੱਚ ਨਾਲਿਆਂ ਦੀ ਤਲਾਸ਼ ਕਰ ਰਹੇ ਆ ਤੇ ਹੋ ਸਕਦਾ ਕਿ ਉੱਥੇ ਹੋਰ ਲਾਸ਼ਾਂ ਜਿਹੜੀਆਂ ਦੀ ਉਹ ਬਰਾਮਦ ਹੋਣ। ਜਦੋਂ ਲੋਕ ਸਭਾ ਦੇ ਵਿੱਚ ਪਾਰਟੀਆਂ ਇੱਕ ਦੂਜੇ ਦੇ ਉੱਤੇ ਜਿਹੜਾ ਜੀ ਉਹ ਇਲਜ਼ਾਮ ਲਾਉਣ ਦੇ ਵਿੱਚ ਰੁੱਝੀਆਂ ਹੋਈਆਂ ਨੇ, ਉਸ ਵੇਲੇ ਇਹ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਕਿਹਦੀਆਂ ਨੇ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਉਹਨਾਂ ਦੇ ਰਿਸ਼ਤੇਦਾਰ ਜਿਹੜੇ ਨੇ ਜੀ ਉਹ ਉਡੀਕਦੇ ਹੋਣਗੇ ਤੇ ਸ਼ਾਇਦ ਉਹ ਜਿਉਂ ਉਹ ਘਰੇ ਵਾਪਸ ਜਿਹੜਾ ਜੀ ਉਹ ਪਰਤ ਆਊਗਾ, ਪਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਦੀ ਇੱਕ ਅਣਪਛਾਤੀ ਲਾਸ਼ ਜਿਹੜੀ ਹੈ ਜੀ ਉਹ ਦਿੱਲੀ ਦੇ ਇੱਕ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਪਈ ਹੈ, ਜਿਹਨੂੰ ਹੁਣ ਅੰਤਿਮ ਸੰਸਕਾਰ ਕਰਨ ਦਾ ਜਿਹੜਾ ਜੀ ਉੱਥੇ ਸਰਕਾਰੀ ਤੌਰ ਦੇ ਉੱਤੇ ਪ੍ਰਬੰਧ ਕੀਤਾ ਜਾ ਰਿਹਾ। ਦੇਖੋ ਜੀ ਕਿੰਨਾ ਮੰਦਾ ਹਾਲ ਆ। ਤੇ ਅੱਗੇ ਕਰਦੇ ਹਾਂ ਪੰਜਾਬ ਦੀ ਗੱਲ। ਪੰਜਾਬ ਦੇ ਜੇ ਮੌਸਮ ਨੂੰ ਲਈਏ ਤਾਂ ਮੀਂਹ, ਹਨੇਰੀ, ਗੜਿਆਂ ਦੀ ਮਾਰ। ਬਿਲਕੁਲ ਜੀ, ਐਕਚੁਅਲੀ ਜੀ ਇਹਨੂੰ ਇੱਕ ਵਾਰੀ ਫੇਰ ਜਿਹੜਾ ਜੀ ਇਹ ਕਿਹਾ ਜਾ ਰਿਹਾ ਹੈ ਕਿ ਇਹ ਵੈਸਟਰਨ ਡਿਸਟਰਬੈਂਸ ਹੈ। ਇਹ ਪਤਾ ਨਹੀਂ ਕਿਹੜੀ ਡਿਸਟਰਬੈਂਸ ਹੈ ਜੀ। ਇਹਨੇ ਚਾਹੇ ਉਹ ਆਪਾਂ ਕਰੋਨਾ ਦੀ ਵੀ ਅੱਗੇ ਚੱਲ ਕੇ ਜਿਹੜੀ ਜੀ ਉਹ ਗੱਲ ਕਰਦੇ ਹਾਂ, ਚਾਹੇ ਇਹ ਕਰੋਨਾ ਦੀ ਜਿਹੜੀ ਉਹ ਡਿਸਟਰਬੈਂਸ ਹੈ ਤੇ ਚਾਹੇ ਪੰਜਾਬ ਦੇ ਵਿੱਚ ਪੈ ਰਹੇ ਜਿਹੜਾ ਜੀ ਉਹ ਇਹ ਮੀਂਹ ਹੈ। ਸਮੇਂ ਦੇ ਉੱਤੇ ਮੀਂਹ ਜਿਹੜੇ ਆ ਜੀ ਉਹ ਪਿਛਲੇ ਸਮੇਂ ਦੇ ਦੌਰਾਨ ਬਹੁਤ ਜਿਹੜੇ ਜੀ ਉਹ ਘੱਟ ਹੋ ਗਏ। ਹਾਂ, ਐਤਕੀ ਜਿਹੜਾ ਜੀ ਜ਼ਰੂਰ ਇਹ ਕਿਹਾ ਜਾ ਸਕਦਾ ਹੈ ਕਿ ਕਣਕਾਂ ਨੂੰ ਕੋਈ ਪਾਣੀ ਲਾਉਣ ਦੀ ਜ਼ਰੂਰਤ ਜਿਹੜੀ ਜੀ ਉਹ ਨਹੀਂ ਪਈ। ਹੁਣ ਜਦੋਂ ਕਿਉਂਕਿ ਮਾਰਚ ਦਾ ਜਿਹੜਾ ਜੀ ਉਹ 3rd ਵੀਕ ਸ਼ੁਰੂ ਹੋ ਰਿਹਾ ਔਰ ਮਾਰਚ ਦੇ ਐਂਡ ਤੱਕ ਕਣਕਾਂ ਦਾ ਰੰਗ ਜਿਹੜਾ ਉਹ ਹਰੇ ਤੋਂ ਸੁਨਹਿਰੀ ਹੋ ਜਾਂਦਾ, ਭਾਵ ਕਿ ਸਿੱਟਿਆਂ ਦੇ ਉੱਤੇ ਆਈ ਜਿਹੜੀ ਕਣਕ ਹੈ ਉਹਦੇ ਉੱਤੇ ਇਹ ਜਿਹੜਾ ਮੀਂਹ ਆ, ਤੇਜ਼ ਹਨੇਰੀ ਆ ਤੇ ਗੜੇ ਆ ਜਿਹੜੇ ਉਹ ਮੁਸੀਬਤ ਦੇ ਰੂਪ ਦੇ ਵਿੱਚ ਜਿਹੜਾ ਪੈ ਰਹੇ। ਇਹ ਮੁਸੀਬਤ ਕਿਸਾਨਾਂ ਦੇ ਉੱਤੇ ਆ ਜੀ, ਚਾਹੇ ਉਹ ਪੰਜਾਬ ਦੇ ਨੇ ਚਾਹੇ ਉਹ ਹਰਿਆਣੇ ਦੇ ਨੇ। ਜਿਹੜੇ ਜੀ ਕਿਸਾਨ ਪੱਕੀ ਫਸਲ ਦੇ ਉੱਤੇ ਇਹ ਜਿਹੜੇ ਜੀ ਵੈਸਟਰਨ ਡਿਸਟਰਬੈਂਸ ਕਰਕੇ ਮੀਂਹ ਜਿਹੜੇ ਜੀ ਉਹ ਪੈ ਰਹੇ ਆ। ਅਗਲੇ 3 ਦਿਨਾਂ ਦੇ ਵਿੱਚ ਹੋਰ ਮੀਂਹ ਪੈਣ ਦੀ ਜਿਹੜੀ ਜੀ ਉਹ ਸੰਭਾਵਨਾ ਦੱਸੀ ਗਈ ਆ ਮੌਸਮ ਵਿਭਾਗ ਦੇ ਵੱਲੋਂ। ਮੋਹਾਲੀ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਅੰਬਾਲਾ, ਕਰਨਾਲ, ਭਵਾਨੀ, ਨਾਰਨੌਲ, ਪੰਚਕੂਲਾ, ਇਹਦੇ ਸਾਰੇ ਜਗ੍ਹਾ ਦੇ ਉੱਤੇ ਤੇਜ਼ ਮੀਂਹ ਪਿਆ ਔਰ ਤੇਜ਼ ਮੀਂਹ ਦੇ ਨਾਲ ਹਨੇਰੀ ਜਿਹੜੀ ਜੀ ਉਹ ਝੁੱਲੀ, ਕਿਉਂਕਿ ਜਿਹੜਾ ਬੂਟਾ ਕਣਕ ਦਾ ਭਾਰਾ ਹੋ ਜਾਂਦਾ ਜਦੋਂ ਗਿੱਲਾ ਹੋ ਗਿਆ ਤੇ ਹਨੇਰੀ ਜਿਹੜੀ ਝੁੱਲੀ ਉਹਦੇ ਨਾਲ ਕਣਕਾਂ ਜਿਹੜੀਆਂ ਜੀ ਉਹ ਵਿਛ ਗਈਆਂ। ਜਿਹੜਾ ਤਾਪਮਾਨ ਸੀਗਾ ਜੀ ਉਹ ਇੱਕਦਮ ਥੱਲੇ ਫੇਰ ਜਿਹੜਾ ਡਿੱਗਿਆ, ਜਿਹੜਾ ਕਿ ਥੋੜ੍ਹੀਆਂ ਜਿਹੀਆਂ ਧੁੱਪਾਂ ਲੱਗਣ ਤੱਕ ਉੱਪਰ ਜਿਹੜਾ ਜੀ ਉਹ ਗਿਆ ਸੀਗਾ। ਸ਼ਿਮਲਾ, ਨਾਰਕੰਡਾ, ਕੁਫਰੀ, ਮਨਾਲੀ, ਡਲਹੌਜ਼ੀ ਦੇ ਵਿੱਚ ਬਰਫ਼ ਜਿਹੜੀ ਜੀ ਉਹ ਪੈਣ ਦੀ ਗੱਲ ਆਖੀ ਗਈ ਆ ਅਗਲੇ 3 ਦਿਨਾਂ ਦੇ ਵਿੱਚ। ਇੱਥੇ ਇੱਕ ਵਾਰੀ ਫੇਰ ਠੰਡ ਨੇ ਜਿਹੜਾ ਜੀ ਉਹ ਜ਼ੋਰ ਫੜਿਆ ਜੀ। ਜਿਹੜੀ ਰਾਜਧਾਨੀ ਦਿੱਲੀ ਆ ਉੱਥੇ ਨਹੀਂ ਪਿਆ, ਉੱਥੇ ਜਿਹੜਾ ਜੀ ਇਹ ਪਾਰਾ ਜ਼ਰੂਰ ਥੋੜਾ ਜਿਹਾ ਚੜਿਆ ਪਰ ਇਸ ਖਿੱਤੇ ਦੇ ਵਿੱਚ ਪਾਰਾ ਜਿਹੜਾ ਜੀ ਉਹ ਫੇਰ ਡਿੱਗ ਪਿਆ। ਅਕਸਰ ਇਹਨਾਂ ਦਿਨਾਂ ਦੇ ਦੌਰਾਨ ਜਿਹੜੀ ਜੀ ਉਹ ਗਰਮੀ ਜ਼ੋਰ ਫੜ ਲੈਂਦੀ ਆ ਔਰ ਜਿਹੜਾ ਤਾਪਮਾਨ ਹੈ ਉਹ 28, 29, 30 ਤੱਕ ਜਿਹੜਾ ਜੀ ਉਹ ਚਲੇ ਜਾਂਦਾ। ਪਰ ਜਿਹੜਾ ਇਸ ਵਾਰੀ ਹੈ ਜੀ ਸਾਲ ਦੇ ਇਸ ਸਮੇਂ ਦੇ ਦੌਰਾਨ ਅਜੇ ਤੱਕ ਜਿਹੜਾ ਜੀ ਉਹ ਪੱਖੇ ਵੀ ਨਹੀਂ ਜਿਹੜਾ ਜੀ ਉਹ ਚੱਲ ਸਕੇ। ਔਰ ਜੇ ਤਾਪਮਾਨ ਦੀ ਜਿਹੜੀ ਜੀ ਗੱਲ ਕਰੀਏ ਤਾਂ ਤਾਪਮਾਨ ਜਿਹੜਾ ਜੀ ਉਹ ਹੇਠਾਂ ਜਿਹੜਾ ਉਹ 13-12 ਡਿਗਰੀ ਤੱਕ ਜਿਹੜਾ ਉਹ ਡਿੱਗ ਪਿਆ ਤੇ ਉੱਪਰਲਾ ਜਿਹੜਾ ਵੱਧ ਤੋਂ ਵੱਧ 20-21 ਤੱਕ ਅਜੇ ਵੀ ਜਿਹੜਾ ਜੀ ਉਹ ਹੈਗਾ। ਅਗਲੇ 3 ਦਿਨਾਂ ਦੇ ਵਿੱਚ ਸੈਟਰਡੇ ਤੱਕ ਇਸੇ ਕਿਸਮ ਦਾ ਮੌਸਮ ਜਿਹੜਾ ਜੀ ਉਹ ਬਣੇ ਰਹਿਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਤਾਪਮਾਨ ਇੱਕਦਮ ਫਿਰ ਅਪ ਜਿਹੜਾ ਉਹ ਜਾਊਗਾ ਔਰ ਜਿਹੜਾ ਇਹਦਾ ਨੁਕਸਾਨ ਕਿੰਨਾ ਹੋਇਆ ਇਹ ਅਜੇ ਜਿਹੜਾ ਜੀ ਅੰਦਾਜ਼ਾ ਲਾਉਣਾ ਔਖਾ, ਪਰ ਨੁਕਸਾਨ ਹੋ ਬਹੁਤ ਗਿਆ ਜੀ। ਚਾਹੇ ਉਹ
ਜਿਹੜੇ ਦੀ ਆਲੂਆਂ ਦੀ ਫਸਲ ਜਿਹੜੀ ਪੁੱਟੀ ਜਾ ਰਹੀ ਹੈ, ਚਾਹੇ ਉਹ ਕਣਕ ਹੈ ਤੇ ਚਾਹੇ ਉਹ ਨਰਮਾ ਹੈ। ਬਿਲਕੁਲ ਜੀ, ਮੌਸਮ ਨੇ ਵੀ ਬਹੁਤ ਨੁਕਸਾਨ ਕੀਤਾ। ਤਾਂ ਅੱਗੇ ਹੋਰ ਅਗਲੇ ਨੁਕਸਾਨ ਦੀ ਗੱਲ ਕਰ ਲੈਂਦੇ ਹਾਂ। ਕਰੋਨਾ ਵਾਇਰਸ ਦੀ ਲਪੇਟ ਦੇ ਵਿੱਚ ਜਿਹੜੇ ਪੰਜਾਬ ਦੇ ਸਰਹੱਦੀ ਕਾਰੋਬਾਰ ਆ ਉਹ ਆ। ਬਿਲਕੁਲ ਜੀ, ਇਹ ਜਿਹੜਾ ਜੀ ਇਸ ਵੇਲੇ ਜਿਹੜਾ ਕਰੋਨਾ ਵਾਇਰਸ ਹੈ ਜੀ, ਉਹ ਤਾਂ ਜੋ ਕੁਛ ਜਿਹੜਾ ਜੀ ਚੱਲ ਰਿਹਾ ਇਸ ਵੇਲੇ, ਜਿਹੜੀ WHO ਹੈ ਜੀ, ਉਹਨੇ ਐਲਾਨ ਦਿੱਤਾ ਇਹਨੂੰ ਜਿਹੜੀ ਜੀ ਮਹਾਂਮਾਰੀ ਦੁਨੀਆ ਦੇ ਵਿੱਚ ਜਿਹੜੀ ਫੈਲੀ ਹੋਈ, ਔਰ ਇਹ ਕਿਹਾ ਇਹ ਬਹੁਤ ਵੱਡਾ ਸੰਕਟ ਦਾ ਸਮਾਂ ਹੈ ਦੁਨੀਆ ਦੇ ਉੱਤੇ। ਜਿਹੜਾ ਜੀ ਇਹ ਵੀ ਕਿਹਾ ਗਿਆ ਕਿ ਅਸੀਂ ਇਸ ਤਰ੍ਹਾਂ ਦੀ ਮਹਾਂਮਾਰੀ ਜਿਹੜੀ ਹੈ ਜੀ ਉਹ ਪਹਿਲਾਂ ਕਦੇ ਨਹੀਂ ਦੇਖੀ। ਇਹ WHO ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਆਖਿਆ ਜਿਹੜਾ ਜੀ ਉਹ ਗਿਆ। ਹੁਣ ਜਿਹੜਾ ਜੀ ਇੱਥੇ ਇਹਦਾ ਅਸਰ ਚਫੇਰੇ ਜਿਹੜਾ ਜੀ ਉਹ ਪੈ ਰਿਹਾ। ਅਟਾਰੀ ਸਰਹੱਦ ਇਲਾਕਿਆਂ ਦੇ ਵਿੱਚ ਕੰਮ ਕਰਦੇ ਜਿਹੜੇ ਰੋਜ਼ ਕਮਾ ਕੇ ਖਾਣ ਵਾਲੇ ਨੇ ਜੀ, ਕੁਲੀ, ਟਰਾਂਸਪੋਰਟਰ, ਕਾਰੋਬਾਰੀ ਜਿਹੜੇ ਜੀ, ਪੁਲਵਾਮਾ ਹਮਲੇ ਤੋਂ ਬਾਅਦ ਵਪਾਰ ਬੰਦ ਹੋਣ ਕਰਕੇ ਆਰਥਿਕ ਤੌਰ ਦੇ ਉੱਤੇ ਪ੍ਰਭਾਵਿਤ ਸੀਗੇ ਜੀ। ਪਰ ਹੁਣ ਕਰੋਨਾ ਵਾਇਰਸ ਕਰਕੇ ਸਰਹੱਦੀ ਖੇਤਰ ਦੇ ਵਿੱਚ ਜਿਹੜੀ ਰਿਟਰੀਟ ਸੈਰਾਮਨੀ ਹੁੰਦੀ ਆ ਉਹ ਬੰਦ ਹੋ ਗਈ। ਇੱਥੇ ਪਾਬੰਦੀ ਜਿਹੜੀ ਜੀ ਉਹ ਲੱਗ ਗਈ। ਇਹਨਾਂ ਦੇ ਉੱਤੇ ਦੋਹਰੀ ਮਾਰ ਹੁਣ ਜਿਹੜੀ ਹੈ ਜੀ ਉਹ ਪੈ ਰਹੀ ਆ। ਛੋਟੇ ਦੁਕਾਨਦਾਰ, ਢਾਬਿਆਂ ਦਾ ਕਾਰੋਬਾਰ ਬਿਲਕੁਲ ਠੱਪ ਹੋ ਗਿਆ। ਝੰਡਾ ਲਾਉਣ ਦੀ ਰਸਮ ਦੇ ਉੱਤੇ ਪਰੇਡ ਜਿਹੜੀ ਜੀ ਉਹ ਪਹਿਲਾਂ ਵਾਂਗ ਜਾਰੀ ਹੈ। ਜਿਹੜੇ ਵਿਜ਼ਟਰ ਨੇ ਉਹ ਆ ਰਹੇ ਆ, ਪਰ ਅਟਾਰੀ ਸਰਹੱਦ ਦੇ ਉੱਤੇ ਦਾਖਲਾ ਬੰਦ ਹੋਣ ਕਰਕੇ ਨਿਰਾਸ਼ ਜਿਹੜੇ ਆ ਜੀ ਉਹ ਪਰਤ ਰਹੇ ਆ। ਜਿਹੜੇ ਰੋਜ਼ ਰੋਟੀ ਰੋਜ਼ੀ ਕਮਾਉਣ ਵਾਲੇ ਜਿਹੜੇ ਨੇ ਜੀ, ਉਹਨਾਂ ਦੇ ਕੋਲੇ ਸਵਾਏ ਇਹਦੇ ਤੋਂ ਹੁਣ ਕੋਈ ਚਾਰਾ ਨਹੀਂ ਜੀ ਕਿ ਉਹ ਹਾਲ ਦੀ ਘੜੀ ਇਹਨਾਂ ਢਾਬਿਆਂ ਵਗੈਰਾ ਨੂੰ ਜਿਹੜਾ ਜੀ ਉਹ ਬੰਦ ਕਰ ਦੇਣ। ਉਹ ਇਹ ਕਹਿੰਦੇ ਆ ਕਿ ਪੁਲਵਾਮਾ ਹਮਲਾ, ਕਾਰਗਿਲ ਜੰਗ ਦੇ ਵੇਲੇ ਵੀ ਇਹ ਜਿਹੜਾ ਬੰਦ ਨਹੀਂ ਸੀ ਕੀਤਾ ਗਿਆ, ਜਿਹੜੀ ਰਿਟਰੀਟ ਸੈਰਾਮਨੀ ਆ, ਪਰ ਹੁਣ ਇਹਨੂੰ ਜਿਹੜਾ ਜੀ ਉਹ ਬੰਦ ਜਿਹੜਾ ਉਹ ਕੀਤਾ ਗਿਆ। ਉਧਰ ਜਿਹੜੇ ਆਪਣੇ ਭਾਰਤ ਦੀ ਸਰਕਾਰ ਦੇ ਵੱਲੋਂ ਜਿਹੜੇ ਵੀਜ਼ਾ ਜਿੰਨੇ ਵੀ ਜਾਰੀ ਹੋਏ ਨੇ ਜੀ, ਇਹ ਜਿੰਨੇ ਵੀ ਆਉਣ ਵਾਲੇ ਨੇ ਉਹ ਇਹਨੂੰ ਬਹੁਤ ਜਿਹੜਾ ਜੀ ਗੌਰ ਕਰਨ ਇਹਦੇ ਉੱਤੇ ਕਿ ਅੱਜ ਰਾਤ ਜਿਹੜੀ ਸਾਡੇ ਇੱਥੇ 12 ਹੈ, ਰਾਤ 12 ਵਜੇ ਤੋਂ ਜਿੰਨੇ ਵੀ ਵਿਜ਼ਟਰ ਆਉਣ ਵਾਲੇ ਨੇ ਉਹਨਾਂ ਦੇ ਵੀਜ਼ੇ ਜਿਹੜੇ ਜੀ ਉਹ ਰੱਦ ਕਰ ਦਿੱਤੇ ਗਏ ਆ। ਇਹ ਅਗਲੇ ਜਿਹੜੇ ਜੀ 13 ਅਪ੍ਰੈਲ ਤੱਕ ਇਹ ਹੁਕਮ ਜਿਹੜੇ ਉਹ ਜਾਰੀ ਰਹਿਣਗੇ। ਕਿਸੇ ਦਾ ਵੀ ਪ੍ਰੋਗਰਾਮ ਹੈ, ਕੋਈ ਖੁਸ਼ੀ ਗਮੀ ਦੇ ਮੌਕੇ ਦੇ ਉੱਤੇ ਜਿਹੜਾ ਜੀ ਉਹ ਆਉਂਦੇ ਨੇ, ਹੁਣ ਉਹ ਤਾਂ ਸਮਾਂ ਨਹੀਂ ਹੈਗਾ ਕਿ ਜਦੋਂ ਜਿਹੜਾ ਜੀ ਕੁਝ ਮਹੀਨਿਆਂ ਦੇ ਵਿੱਚ ਹੀ ਪ੍ਰਵਾਸੀ ਭਾਰਤੀ ਪ੍ਰਵਾਸੀ ਪੰਜਾਬੀ ਜਿਹੜੇ ਜੀ ਇੱਧਰ ਨੂੰ ਆਉਂਦੇ ਆ, ਉਹ ਇਹਨਾਂ ਚੀਜ਼ਾਂ ਨੂੰ ਜ਼ਰੂਰ ਜਿਹੜਾ ਜੀ ਉਹ ਨਿਗਾਹ ਦੇ ਵਿੱਚ ਰੱਖਣ, ਕਿਉਂਕਿ ਅੱਜ ਰਾਤ ਤੋਂ ਸਮੂਹ ਵੀਜ਼ੇ ਕੈਂਸਲ ਸਮਝੇ ਜਾਣਗੇ ਰਾਤ 12 ਵਜੇ ਤੋਂ 13 ਮਾਰਚ ਤੋਂ। ਤੇ ਜਿਹੜਾ ਜੀ ਦੂਸਰਾ ਇਹ ਕਿ ਜਿਹੜੇ ਇੱਥੇ ਆਏ ਹੋਏ ਆ ਉਹਨਾਂ ਦੇ ਉੱਤੇ ਕਿਸੇ ਕਿਸਮ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਗੀ, ਕਿਉਂਕਿ ਇਹਦੇ ਸੰਬੰਧੀ ਬਹੁਤ ਸਾਰੇ ਲੋਕ ਜਿਹੜਾ ਜੀ ਉਹ ਮੈਸੇਜ ਕਰ ਰਹੇ ਆ ਕਿ ਇੱਥੇ ਉਹ ਆਏ ਹੋਏ ਨੇ, ਉਹਨਾਂ ਦੇ ਉੱਤੇ ਕਿਸੇ ਕਿਸਮ ਦੀ ਰਿਸਟ੍ਰਿਕਸ਼ਨ ਨਹੀਂ ਗੀ। ਜਦੋਂ ਵੀ ਉਹਨਾਂ ਨੇ ਜਿਹੜਾ ਜੀ ਉਹ ਵਾਪਸ ਜਾਣਾ, ਇਹ ਉਹਨਾਂ ਦੇ ਉੱਤੇ ਜਿਹੜਾ ਜੀ ਉਹ ਡਿਪੈਂਡ ਹੈ। ਪਰ ਇੱਥੋਂ ਜਿਹੜਾ ਜੀ ਆਉਣ ਵਾਲੇ ਜਿਹੜੇ ਨੇ, ਭਾਰਤ ਦੇ ਵਿੱਚ ਆਉਣ ਵਾਲੇ ਹਰ ਕਿਸਮ ਦੇ ਜਿਹੜੇ ਵੀਜ਼ੇ ਨੇ ਉਹ 1 ਮਹੀਨੇ ਦੇ ਵਾਸਤੇ ਰੱਦ ਕੀਤੇ ਗਏ, ਕੈਂਸਲ ਕੀਤੇ। ਬਿਲਕੁਲ ਜੀ, ਬਹੁਤ ਸਾਰੀਆਂ ਵੈਸੇ ਕਾਲਸ ਆਉਂਦੀਆਂ ਹੈਗੀਆਂ ਆ। ਅੱਜ ਇਹਨਾਂ ਦੇ ਕੋਲ ਪਾਸਪੋਰਟ ਅਮਰੀਕਾ ਦੇ ਆ, ਉਹ ਤੁਸੀਂ ਆ ਜਾ ਸਕਦੇ ਆ। ਜਦੋਂ ਡਿਪੈਂਡ ਹੈਗਾ ਕਿ ਤੁਹਾਨੂੰ ਉੱਥੇ ਦੇ ਏਅਰਪੋਰਟ ਵਾਲੇ ਨਿਕਲਣ ਦਿੰਦੇ ਕਿ ਨਹੀਂ, ਜਾਂ ਤੁਹਾਨੂੰ ਵਾਪਸ ਆਇਆਂ ਨੂੰ ਇੱਥੇ ਵਾਲੇ ਏਅਰਪੋਰਟ ਵਾਲੇ ਕੀ ਕਹਿੰਦੇ ਆ, ਕਿਉਂਕਿ ਮਿੰਟ 'ਤੇ ਜਿਹੜੀਆਂ ਸਟੇਟਮੈਂਟ ਆ ਨਾ ਸਾਰੇ ਦੇਸ਼ਾਂ ਦੀਆਂ ਉਹ ਬਦਲ ਰਹੀਆਂ ਅਤੇ ਉਹ ਸਾਰੇ ਦੱਸ ਵੀ ਰਹੇ ਪਿਆ ਆਪੋ ਆਪਣੇ ਲੋਕਾਂ ਨੂੰ ਕਿਵੇਂ ਬਚਾਉਣਾ ਹੈ। ਅਤੇ ਅੱਗੇ ਗੱਲ ਕਰਦੇ ਹਾਂ, ਜਿਹੜੀਆਂ 35 ਸਿੱਖ ਜਥੇਬੰਦੀਆਂ ਸੀ ਉਹਨਾਂ ਦੇ ਦੁਆਰਾ 15 ਮਾਰਚ ਤੋਂ ਜਿਹੜੇ ਬੇਅਦਬੀ ਮਾਮਲੇ ਆ ਉਹਨਾਂ ਦੇ ਲਈ ਰੋਸ ਮਾਰਚ ਫਿਰ ਸ਼ੁਰੂ ਕੀਤਾ ਜਾਊਗਾ। ਇਹ ਸਿੱਖ ਜਥੇਬੰਦੀਆਂ ਦਾ ਗੱਠਜੋੜਾ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਤੇ ਦਰਬਾਰੇ ਖਾਲਸਾ ਜਥੇਬੰਦੀ, ਇਹਦੇ ਜਿਹੜੇ ਆਗੂ ਨੇ ਉਹਨਾਂ ਨੇ ਇਹ ਐਲਾਨ ਕੀਤਾ ਕਿ ਮੌਜੂਦਾ ਕੈਪਟਨ ਸਰਕਾਰ ਦੇ ਵੱਲੋਂ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਕਾਂਡ ਸੰਬੰਧੀ ਇਨਸਾਫ ਜਿਹੜਾ ਦੀ ਉਹ ਨਹੀਂ ਦਿੱਤਾ ਜਾ ਰਿਹਾ। ਇਹਦੇ ਕਰਕੇ ਦੁਬਾਰਾ ਤੋਂ ਇਹ ਜਿਹੜੇ ਜੀ ਆਪਣਾ ਸੰਘਰਸ਼ ਵਿੱਢਣਗੇ। ਇਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਕਹੀ ਆ ਕਿ ਜਦੋਂ ਜਿਹੜੀ CBI ਆ ਉਹਦੇ ਤੋਂ ਜਾਂਚ ਵਾਪਸ ਲਈ ਜਾ ਚੁੱਕੀ ਹੋਈ ਆ, SIT ਮੁੜ ਕੇ ਜਿਹੜਾ ਜੀ ਉਹ ਚੁੱਪ ਕਰਕੇ ਬਹਿ ਗਈ ਔਰ ਉਹਨਾਂ ਦੇ ਵੱਲੋਂ ਕੋਈ ਅੱਗੇ ਇਸ ਜਾਂਚ ਨੂੰ ਨਹੀਂ ਤੋਰਿਆ ਜਿਹੜਾ ਜੀ ਉਹ ਜਾ ਰਿਹਾ। ਇਹ ਹੁਣ ਕਹਿੰਦੇ ਆ ਕਿ ਅਸੀਂ 15 ਮਾਰਚ ਤੋਂ ਦੁਬਾਰਾ ਤੋਂ ਸੰਘਰਸ਼ ਜਿਹੜਾ ਸ਼ੁਰੂ ਕਰ ਰਹੇ ਹਾਂ, ਔਰ ਇਸ 15 ਮਾਰਚ ਤੋਂ ਸ਼ੁਰੂ ਕੀਤੇ ਜਾ ਰਹੇ ਸੰਘਰਸ਼ ਦੇ ਵਿੱਚ ਇਹ ਪੱਟੀ ਤੋਂ ਸ਼ੁਰੂ ਕਰਨਗੇ। ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਘਰ ਦੇ ਮੂਹਰੇ ਧਰਨਾ ਲਾ ਕੇ ਇਹ ਸ਼ੁਰੂਆਤ ਜਿਹੜੀ ਉਹ ਕੀਤੀ ਜਾਊਗੀ।
ਔਰ ਉਸ ਤੋਂ ਬਾਅਦ 22 ਮਾਰਚ ਨੂੰ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਕਿੱਕੀ ਢਿੱਲੋਂ, ਉਹਦੇ ਘਰ ਦੇ ਮੂਹਰੇ ਧਰਨਾ ਲਾਇਆ ਜਾਊਗਾ। ਇਹ ਲੋਕ ਜਿਹੜੇ ਦੀ ਕੀਰਤਨ ਕਰਦੇ ਆ, ਕੀਰਤਨ ਤੋਂ ਬਾਅਦ ਜਿਹੜਾ ਦੀ ਉਹ ਲਾਂਤਾ ਪਾਉਂਦੇ ਆ। ਔਰ 29 ਮਾਰਚ ਨੂੰ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ, 5 ਅਪ੍ਰੈਲ ਨੂੰ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰਾਂ ਦੇ ਬਾਹਰ ਕੀਰਤਨ ਤੋਂ ਬਾਅਦ ਧਰਨਾ ਲਾ ਕੇ ਜਵਾਬ ਤਲਬੀ ਜਿਹੜੀ ਦੀ ਉਹ ਮੰਗੀ ਜਾਊਗੀ। ਉਹਨਾਂ ਦਾ ਇਹ ਵੀ ਕਹਿਣਾ ਕਿ ਹਰ ਧਰਨੇ ਦੇ ਦੌਰਾਨ ਸੱਤਾਧਾਰੀ ਵਿਧਾਇਕਾਂ ਤੇ ਮੰਤਰੀਆਂ ਕੋਲੋਂ ਉਹਨਾਂ ਸਵਾਲਾਂ ਦੇ ਜਵਾਬ ਮੰਗੇ ਜਾਣਗੇ ਜਿਹੜੇ ਵਾਅਦੇ ਕਰਕੇ ਕਾਂਗਰਸ ਸਰਕਾਰ ਨੇ ਸੱਤਾ ਸੰਭਾਲੀ ਸੀ। ਔਰ ਉਹਨਾਂ ਨੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਜਿਹੜੀ ਹੈ ਜੀ ਇਹਦੇ ਵਿੱਚ ਕੀਤੀ ਆ। ਇਹ ਕਿਹਾ ਜਾ ਰਿਹਾ ਹੈ ਕਿ ਇਹਦੀ 16 ਤਰੀਕ ਨੂੰ 3 ਵਰ੍ਹੇ ਹੋਣੇ ਆ ਜੀ ਸਰਕਾਰ ਬਣੀ ਨੂੰ। ਉਦੋਂ ਜਿਹੜੀ ਸਰਕਾਰ ਚੱਲ ਰਹੀ ਆ ਉਹਦੀਆਂ ਪ੍ਰਾਪਤੀਆਂ ਪਤਾ ਨਹੀਂ ਕਿਹੋ ਜਿਹੀਆਂ ਨੇ, ਉਹ ਪ੍ਰਾਪਤੀਆਂ ਪ੍ਰਚਾਰਨ ਦੇ ਵਾਸਤੇ ਇੱਕ ਵੱਡਾ ਇੰਤਜ਼ਾਮ ਜਿਹੜਾ ਜੀ ਉਹ ਕੀਤਾ ਗਿਆ। ਇਹ ਵੈਨਾਂ ਦੇ ਰੂਪ ਦੇ ਵਿੱਚ ਹੋਊਗਾ, ਵੱਡੀਆਂ ਸਕਰੀਨਾਂ ਦੇ ਰੂਪ ਦੇ ਵਿੱਚ ਹੋਊਗਾ, ਜਿਹੜਾ ਕਿ ਪੰਜਾਬ ਦੇ ਵਿੱਚ ਪ੍ਰਾਪਤੀਆਂ ਜਿਹੜੀਆਂ ਜੀ ਉਹ ਦੱਸੀਆਂ ਜਾਣਗੀਆਂ ਕਿ 3 ਸਾਲਾਂ ਦੇ ਵਿੱਚ ਕਿਵੇਂ ਇਹਨੂੰ। ਵੈਸੇ ਪਿਛਲੀ ਸਰਕਾਰ ਤਾਂ ਅਕਾਲੀ ਫੋਰਨੀਆਂ ਬਣਾਉਣ ਨੂੰ ਫਿਰਦੀ ਸੀ, ਇਸ ਵਾਰੀ ਪਤਾ ਨਹੀਂ ਇਹਨਾਂ ਨੇ ਕੀ ਜਿਹੜਾ ਜੀ ਉਹ ਬਣਾਉਣਾ। ਉਹ 3 ਸਾਲਾਂ ਦੀਆਂ ਉਹ ਪ੍ਰਾਪਤੀਆਂ ਜਿਹੜੀਆਂ ਉਹ ਦੱਸਣਗੇ ਕਿ ਆਹ ਕੁਛ ਅਸੀਂ ਜਿਹੜਾ ਜੀ ਉਹ ਪ੍ਰਾਪਤ ਕੀਤਾ। ਉਸ ਮੌਕੇ ਦੇ ਉੱਤੇ ਇਹ ਲੱਗਣ ਵਾਲੇ ਜਿਹੜੇ ਧਰਨੇ ਆ ਇਹ ਸਰਕਾਰ ਦਾ ਬਿਲਕੁਲ ਦੂਸਰਾ ਚਿਹਰਾ ਪੇਸ਼ ਕਰ ਰਹੇ ਹੋਣਗੇ। ਬਿਲਕੁਲ ਜੀ। ਤੇ ਅੱਗੇ ਕਰਦੇ ਆ, ਪੁਲਿਸ ਮੁਕਾਬਲੇ ਦੇ ਵਿੱਚ 4 ਨੌਜਵਾਨ ਫੜਨ ਤੇ ਬਰਨਾਲੇ ਦੀ ਪੁਲਿਸ ਤੇ ਉਂਗਲੀ ਉੱਠੀ। ਐਕਚੁਅਲੀ ਦੇ ਪਿਛਲੇ ਦਿਨਾਂ ਦੇ ਵਿੱਚ ਟਰੱਕ ਯੂਨੀਅਨ ਮਹਿਲ ਕਲਾਂ ਦਾ ਪ੍ਰਧਾਨ ਤੇ ਗੈਂਗਸਟਰ ਜਿਹੜਾ ਦੱਸਿਆ ਜਾ ਰਿਹਾ ਅਰਸ਼ਦੀਪ ਉਰਫ ਬਿੱਟੂ ਸਣੇ 5 ਦੇ ਖਿਲਾਫ ਜਿਹੜਾ ਮਹਿਲ ਕਲਾਂ ਦੇ ਵਿੱਚ ਪੁਲਿਸ ਪਾਰਟੀ ਤੇ ਹਮਲੇ ਦੇ ਦੋਸ਼ ਦੇ ਹੇਠ ਇਰਾਦਾ ਕਤਲ ਤੇ ਅਸਲਾ ਐਕਟ ਦੇ ਤਹਿਤ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ। ਇਹਦੇ ਉੱਤੇ ਕੁਝ ਕਿੰਤੂ ਪਰੰਤੂ ਜਿਹੜੇ ਆ ਜੀ ਉਹ ਉੱਠ ਰਹੇ ਆ। ਛਾਪੇ ਦੇ ਦੌਰਾਨ ਬਿੱਟੂ ਸਣੇ 4 ਨੌਜਵਾਨਾਂ ਨੂੰ ਇੱਕ ਰਾਈਫਲ, ਪਿਸਤੌਲਾਂ, 290 ਗ੍ਰਾਮ ਨਸ਼ੀਲੇ ਪਾਊਡਰ ਸਣੇ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਪੁਲਿਸ ਅਧਿਕਾਰੀ ਇਹ ਕਹਿੰਦੇ ਆ ਕਿ ਕਈ ਅਪਰਾਧਕ ਕੇਸਾਂ ਦੇ ਵਿੱਚ ਲੜਿੰਦੇ ਗੈਂਗਸਟਰ ਅਰਸ਼ਦੀਪ ਬਿੱਟੂ ਦੇ ਘਰ ਜਦੋਂ ਛਾਪਾ ਮਾਰਿਆ ਤਾਂ ਗੈਂਗਸਟਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਉਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਬਿੱਟੂ ਤੇ ਉਹਦੇ ਸਾਥੀਆਂ ਨੇ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਪੁਲਿਸ ਪਾਰਟੀ ਦੇ ਉੱਤੇ ਕਥਿਤ ਰੂਪ ਦੇ ਵਿੱਚ ਫਾਇਰਿੰਗ ਕੀਤੀ ਔਰ ਇਸ ਫਾਇਰਿੰਗ ਤੋਂ ਬਚਾਅ ਦੇ ਵਾਸਤੇ ਜੀ ਦੂਜੇ ਪਾਸੇ ਜਿਹੜੀ ਪੁਲਿਸ ਕਾਰਵਾਈ ਦੇ ਦੌਰਾਨ ਘਰ ਦੇ ਵਿੱਚ ਮੌਜੂਦ ਜਿਹੜੀ ਅਰਸ਼ਦੀਪ ਬਿੱਟੂ ਦੀ ਪਤਨੀ ਆ, ਉਹਨੇ ਪੁਲਿਸ ਦੀ ਕਹਾਣੀ ਨੂੰ ਝੂਠੀ ਦੱਸਦਿਆਂ ਹੋਇਆ ਪੁਲਿਸ ਦੇ ਵੱਲੋਂ ਉਹਦੇ ਨਾਲ ਦੁਰਵਿਹਾਰ ਕਰਨ ਦੇ ਦੋਸ਼ ਜਿਹੜੇ ਆ ਜੀ ਉਹ ਲਾਏ ਆ। ਉਹਨੇ ਕਿਹਾ ਕਿ ਪੁਲਿਸ ਪਾਰਟੀ ਨੇ ਜਦੋਂ ਉਹਨਾਂ ਦੇ ਘਰੇ ਛਾਪਾ ਮਾਰਿਆ ਤਾਂ ਬਿੱਟੂ ਆਪਣੇ ਕੁਝ ਸਾਥੀਆਂ ਦੇ ਨਾਲ ਘਰ ਦੇ ਵਿੱਚ ਮੌਜੂਦ ਸੀਗਾ। ਪੁਲਿਸ ਨੇ ਆਉਂਦਿਆਂ ਹੀ ਜਿਹੜੀ ਸੀ ਉਹ ਗੋਲੀ ਚਲਾਉਣੀ ਸ਼ੁਰੂ ਕਰਤੀ, ਜਿਹਦੇ ਕਰਕੇ ਉਹ ਘਰੋਂ ਜਿਹੜਾ ਜੀ ਉਹ ਭੱਜਣ ਲੱਗੇ। ਉਹ ਇਹ ਕਹਿੰਦੀ ਆ ਕਿ ਨਸ਼ੀਲੇ ਪਦਾਰਥ ਵਾਲੀ ਜਿਹੜੀ ਗੱਲ ਆ ਉਹ ਝੂਠੀ ਆ। ਉਹਦੇ ਪਤੀ ਸਣੇ ਕਿਸੇ ਬੰਦੇ ਦੇ ਕੋਲੇ ਕੋਈ ਹਥਿਆਰ ਨਹੀਂ ਸੀ, ਸਗੋਂ ਪੁਲਿਸ ਨੇ ਜਿਹੜੀ ਜੀ ਉਹ ਗੋਲੀ ਚਲਾਈ। ਹੁਣ ਇਹਦੇ ਪਿਛਲੀ ਜਿਹੜੀ ਜੀ ਉਹ ਕਹਾਣੀ ਕੀ ਆ, ਪੁਲਿਸ ਕੁਛ ਦੱਸ ਰਹੀ ਆ। ਉਹਦਾ ਜਿਹੜਾ ਅਰਸ਼ਦੀਪ ਬਿੱਟੂ ਦੇ ਪਤਨੀ ਜਿਹੜੀ ਆ ਜੀ ਉਹ ਕੁਛ ਦੱਸ ਰਹੀ ਆ। ਜਿਹੜੇ ਨਸ਼ੀਲਾ ਪਦਾਰਥ ਜਿਹੜਾ ਉਹ ਪਾਉਣ ਵਾਲੀ ਜਿੱਥੋਂ ਤੱਕ ਗੱਲ ਆ ਜੀ, ਇਹ ਪੁਲਿਸ ਦੇ ਉੱਤੇ ਪਹਿਲਾਂ ਵੀ ਇਸ ਤਰ੍ਹਾਂ ਦੇ ਕਥਿਤ ਰੂਪ ਦੇ ਵਿੱਚ ਇਲਜ਼ਾਮ ਜਿਹੜੇ ਆ ਜੀ ਉਹ ਲੱਗਦੇ ਰਹੇ। ਬਿਲਕੁਲ, ਪੁਲਿਸ ਇਸ ਦੇ ਲਈ ਬਹੁਤ ਮਸ਼ਹੂਰ ਹੈ ਜੀ। ਤੇ ਅੱਗੇ ਬੇਰੁਜ਼ਗਾਰ ਟੀਚਰਾਂ ਦੀ ਜੇ ਗੱਲ ਕਰੀਏ ਤੇ ਪੁਲਿਸ ਨਾਲ ਫਿਰ ਝੜਪ ਹੋਈ, ਪਰ ਸਰਕਾਰ ਦੇ ਨਾਲ ਉਹਨਾਂ ਦੀ ਗੱਲਬਾਤ ਹੋਊਗੀ ਅੱਜ। ਬਿਲਕੁਲ ਜੀ, ਅੱਜ ਜਿਹੜੇ ਕੱਲ੍ਹ ਸੀਗਾ ਜੀ ਇੱਥੇ ਪਟਿਆਲੇ ਦੇ ਵਿੱਚ ਇੱਕ ਵਾਰੀ ਫੇਰ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਵੱਲ ਨੂੰ ਜਿਹੜਾ ਜੀ ਉਹ ਜਾਣ ਦੀ ਕੋਸ਼ਿਸ਼ ਕੀਤੀ। ਵੈਸੇ 3 ਸਾਲ ਹੋ ਚੱਲੇ ਜੀ ਉਹ 3 ਵਾਰੀ ਵੀ ਇੱਥੇ ਘਰ ਦੇ ਵਿੱਚ ਨਹੀਂ ਆਏ, ਪਰ ਜਿਹੜੇ ਕਿਉਂਕਿ ਰੋਸ ਮੁਜ਼ਾਹਰੇ ਕਰਨ ਵਾਲੇ ਆ ਜੀ ਉਹ ਉਸ ਘਰ ਵੱਲ ਨੂੰ ਜਿਹੜਾ ਉਹ ਜਾਂਦੇ ਆ ਅਕਸਰ। ਜਿਹੜਾ ਜੀ ਇਹਨਾਂ ਦੀ ਕੁੱਟਮਾਰ ਬਹੁਤ ਜਿਹੜੀ ਦੀ ਹੋਈ ਸੀ 2 ਦਿਨ ਪਹਿਲਾਂ ਇੱਥੇ ਪਟਿਆਲੇ ਦੇ ਵਿੱਚ। ਇਸ ਤਰ੍ਹਾਂ ਦਾ ਤਾਂ ਕੁਝ ਮਾਹੌਲ ਨਹੀਂ ਬਣਿਆ ਕਿਉਂਕਿ ਉਹਦੇ ਨਾਲ ਬਦਨਾਮੀ ਬੜੀ ਪੁਲਿਸ ਦੀ ਜਿਹੜੀ ਹੈ ਜੀ ਉਹ ਹੋਈ ਆ ਸੋਸ਼ਲ ਮੀਡੀਆ ਦੇ ਉੱਤੇ। ਤੇ ਉਂਝ ਜਿਹੜੀਆਂ ਖਬਰਾਂ ਦੇ ਰੂਪ ਦੇ ਵਿੱਚ ਵੀਡੀਓਜ਼ ਤੇ ਫੋਟੋਆਂ ਜਿਹੜੀਆਂ ਸੀਗੀਆਂ ਜੀ, ਉਹਨੇ ਪੁਲਿਸ ਦਾ ਚਿਹਰਾ ਉੱਥੇ ਨੰਗਾ ਜਿਹੜਾ ਜੀ ਉਹ ਕੀਤਾ ਸੀ। ਟੈਟ ਪਾਸ B.Ed ਬੇਰੁਜ਼ਗਾਰ ਅਧਿਆਪਕ ਯੂਨੀਅਨ ਜਿਹੜੀ ਆ ਜੀ ਉਹਦੇ ਸੱਦੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਹ ਬੇਰੁਜ਼ਗਾਰ ਅਧਿਆਪਕ ਸੀਗੇ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਜਿਹੜਾ ਜੀ ਪੈਲਸ ਆ ਉਹਦੇ ਵੱਲ ਨੂੰ ਰੋਸ ਮੁਜ਼ਾਹਰਾ ਕੀਤਾ। ਇਹਨਾਂ ਨੂੰ YPS ਚੌਂਕ ਦੇ ਵਿੱਚ ਜਿਹੜਾ ਜੀ ਉਹ ਰੋਕਿਆ ਗਿਆ। ਵੱਡੀ ਗਿਣਤੀ ਦੇ ਵਿੱਚ ਲੇਡੀਜ਼ ਵੀ ਇਹਦੇ ਵਿੱਚ ਜਿਹੜੀਆਂ ਜੀ ਉਹ ਸ਼ਾਮਲ ਸੀਗੀਆਂ। ਇਹਨਾਂ ਨੇ ਉੱਥੇ ਹੀ ਧਰਨਾ ਜਿਹੜਾ ਜੀ ਉਹ ਲਾਤਾ। ਪੁਲਿਸ ਨੇ ਅੱਗੇ ਵਧਣ ਤੋਂ ਇਹਨਾਂ ਨੂੰ ਰੋਕਿਆ। ਜਿਹੜੇ ਯੂਨੀਅਨ ਆਗੂ ਕਹਿੰਦੇ ਆ ਕਿ ਪੁਲਿਸ ਨੇ ਧੱਕਾ ਮੁੱਕੀ ਜਿਹੜੀ ਜੀ ਕੀਤੀ ਹੈ, ਪਰ ਉਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਜੋ ਕੁਝ ਐਤਵਾਰ ਨੂੰ ਇੱਥੇ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਇਹਨਾਂ ਨੇ ਇੱਕ ਐਲਾਨ ਕੀਤਾ ਕਿ ਸੰਗਰੂਰ ਤੋਂ ਇਹ ਜਿਹੜਾ ਮੋਰਚਾ ਹੁਣ ਪਟਿਆਲੇ ਦੇ ਵਿੱਚ ਜਿਹੜਾ ਜੀ ਉਹ ਪੱਕਾ ਲੱਗੂਗਾ। ਇੱਥੇ ਮੋਰਚਾ ਜਿਹੜਾ ਜੀ ਲਾਇਆ ਜਾਊਗਾ।
ਉਂਝ ਵੈਸੇ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਹੈ ਸੁਰੇਸ਼ ਕੁਮਾਰ ਦੇ ਨਾਲ ਦੁਵੱਲੀ ਬੈਠਕ ਕਰਵਾਉਣ ਦਾ ਪ੍ਰਬੰਧ ਜਿਹੜਾ ਜੀ ਉਹ ਕੀਤਾ ਗਿਆ। ਪਹਿਲੀ ਤਾਂ ਗੱਲ ਇਹਨਾਂ ਨੂੰ ਜਿਹੜਾ ਬੈਠਕਾਂ ਦੇ ਵਾਸਤੇ ਇੰਨਾ ਲੰਬਾ ਸੰਘਰਸ਼ ਜਿਹੜਾ ਜੀ ਉਹ ਕਰਨਾ ਪਿਆ। ਦੂਜਾ ਸਵਾਲ ਇਹ ਆ ਕਿ ਇਸ ਬੈਠਕ ਤੋਂ ਬਾਅਦ ਕੀ ਜਿਹੜਾ ਜੀ ਉਹ ਹੋਊਗਾ। ਜਿਹੜੇ ਇਹ ਯੂਨੀਅਨ ਆਗੂ ਨੇ ਉਹ ਕਹਿੰਦੇ ਕਿ 12 ਲੱਖ ਨੌਕਰੀਆਂ ਦੇਣ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਦੇ ਕੋਲੇ ਯੂਨੀਅਨ ਦੇ ਨਾਲ ਮੀਟਿੰਗ ਕਰਨ ਦਾ ਵੀ ਸਮਾਂ ਨਹੀਂਗਾ। ਟੈਸਟ ਪਾਸ ਕਰਨ ਦੇ ਬਾਵਜੂਦ ਨੌਕਰੀ ਉਡੀਕਦਿਆਂ ਹਜ਼ਾਰਾਂ ਉਮੀਦਵਾਰ ਭਰਤੀ ਲਈ ਨਿਰਧਾਰਤ ਜਿਹੜੀ ਉਮਰ ਆ ਉਹ ਲੰਘਾ ਚੁੱਕੇ ਆ। ਸਰਕਾਰ ਭਰਤੀ ਲਈ ਉਮਰ ਹੱਦ ਵਧਾ ਕੇ 37 ਤੋਂ 42 ਸਾਲ ਕਰਨ ਤੋਂ ਟਾਲਾ ਜਿਹੜਾ ਜੀ ਉਹ ਵੱਟ ਰਹੀ ਹੈ। ਹੁਣ ਇਹਨਾਂ ਦੀ ਅੱਜ ਮੀਟਿੰਗ ਜਿਹੜੀ ਸੁਰੇਸ਼ ਕੁਮਾਰ ਹੋਰਾਂ ਦੇ ਨਾਲ ਹੁੰਦੀ ਆ ਉਹਦੇ ਵਿੱਚੋਂ ਕੀ ਜਿਹੜਾ ਜੀ ਉਹ ਨਿਕਲਦਾ, ਇਹ ਆਪਣੇ ਆਪ ਦੇ ਵਿੱਚ ਜਿਹੜਾ ਸਵਾਲ ਹੈ, ਕਿਉਂਕਿ ਅਜਿਹੀਆਂ ਮੀਟਿੰਗਾਂ ਪਹਿਲਾਂ ਵੀ ਹੋਈਆਂ ਨੇ ਪਰ ਉਹਨਾਂ ਮੀਟਿੰਗਾਂ ਦੇ ਵਿੱਚੋਂ ਕੁਝ ਵੀ ਜਿਹੜਾ ਜੀ ਉਹ ਕੱਢਿਆ ਨਹੀਂ ਜਿਹੜਾ ਜਾ ਸਕਿਆ, ਕਿਉਂਕਿ ਦਾਅਵੇ ਜਿਹੜੇ ਉਹ ਘਰ ਘਰ ਨੌਕਰੀ ਵਾਲੇ ਆ ਉਹ ਕਰਨੇ ਜਿਹੜਾ ਜੀ ਉਹ ਆਪਣੀ ਜਗ੍ਹਾ ਦੇ ਉੱਤੇ ਨੇ, ਪਰ ਉਹ ਰਿਐਲਿਟੀ ਦੇ ਵਿੱਚ ਕੀ ਨੇ ਇਹ ਸਭ ਨੂੰ ਜਿਹੜਾ ਜੀ ਪਤਾ ਕਿ ਕਿਹੜੇ ਤਰੀਕੇ ਦੇ ਨਾਲ ਜਿਹੜੇ ਇਹ ਬੇਰੁਜ਼ਗਾਰ ਨੇ ਉਹਨਾਂ ਨੂੰ ਟਾਲਿਆ ਜਿਹੜਾ ਦੀ ਜਾ ਰਿਹਾ। ਮੱਧ ਪ੍ਰਦੇਸ਼ ਦੇ ਵਿੱਚ ਸਿੰਧੀਆ ਨੇ ਜਿਹੜੇ ਸਵਾਲ ਚੁੱਕੇ ਆ ਉੱਥੋਂ ਦੀ ਸਰਕਾਰ ਦੇ ਉੱਤੇ, ਉਹ ਐਗਜ਼ੈਕਟਲੀ ਪੰਜਾਬ ਦੇ ਵਿੱਚ ਵੀ ਸਾਰੇ ਉਸੇ ਤਰੀਕੇ ਦੇ ਨੇ ਜੀ। ਉਹਦੇ ਜਿਹੜੇ ਸਵਾਲ ਉਹਨੇ ਕਿ ਕਿਹੜੇ ਕਿਹੜੇ ਵਾਅਦੇ ਕਰਕੇ ਕਾਂਗਰਸ ਜਿਹੜੀ ਦੀ ਉਹ ਆਈ ਸੀ। ਹੁਣ ਫਿਰ 3 ਸਾਲ ਦੀ ਗੱਲ ਜਿਹੜੀ ਦੀ ਉਹ ਚੱਲ ਰਹੀ ਹੈ ਕਿ 3 ਸਾਲਾਂ ਦੇ ਵਾਸਤੇ ਸਰਕਾਰ ਜਿਹੜੀ ਦੀ ਉਹ ਪ੍ਰਚਾਰੂਗੀ। ਹੁਣ ਇਹ ਅੰਕੜੇ ਕੀ ਨੇ, ਕਿੱਥੋਂ ਲਿਆ ਕੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਜੀ ਇਹ ਅੰਕੜੇ ਦਿੰਦੇ ਆ, ਜਿਹੜੇ ਕਾਲਜਸ ਦੇ ਵਿੱਚ ਯੂਨੀਵਰਸਿਟੀਜ਼ ਦੇ ਵਿੱਚ ਜਿਹੜੀਆਂ ਵੱਖ-ਵੱਖ ਕੰਪਨੀਆਂ ਆਉਂਦੀਆਂ ਨੇ, ਇਹ ਤਾਂ ਪੁਰਾਤਨ ਜਿਹੜੀਆਂ ਦੀ ਆਉਂਦੀਆਂ ਰਹੀਆਂ ਨੇ, ਕਈ ਸਾਲਾਂ ਤੋਂ ਆਉਂਦੀਆਂ ਨੇ ਤੇ ਉਹਨਾਂ ਨੂੰ ਜਿਹੜੇ ਸਟੂਡੈਂਟ ਚਾਹੀਦੇ ਹੁੰਦੇ ਉਹਨਾਂ ਨੂੰ ਲੈ ਜਾਂਦੇ, ਉਹ ਅੰਕੜੇ ਸਰਕਾਰ ਜਿਹੜੇ ਦੀ ਆਪਣੇ ਨਾਲ ਰੱਖ ਲੈਂਦੀ ਹੈ। ਸਰਕਾਰ ਨੇ ਉਹਨਾਂ ਨੂੰ ਇਹ ਕਹਿਤਾ ਹੈ ਕਿ ਕੋਈ ਵੀ ਜਿਹੜਾ ਇੱਦਾਂ ਦਾ ਰੁਜ਼ਗਾਰ ਮੇਲਾ ਲੱਗਦਾ ਉਹ ਸਰਕਾਰੀ ਤੌਰ ਦੇ ਉੱਤੇ ਹੋਊਗਾ ਤੇ ਉਹ ਅੰਕੜੇ ਨਾਲ ਦੀ ਨਾਲ ਇੱਧਰ ਗਿਣ ਲਏ ਜਾਂਦੇ ਆ, ਜਿਹਦੇ ਵਿੱਚ ਇੱਥੇ ਡਿਲੀਵਰੀ ਕਰਨ ਵਾਲੀਆਂ ਜਿਹੜੀਆਂ ਕੰਪਨੀਆਂ ਆਈਆਂ ਉਹ ਵੀ ਸਾਰੇ ਨਾਲ ਹੀ ਸਰਕਾਰ ਲਈ ਫਿਰਦੀ ਵੀ ਇਹ ਘਰ ਘਰ ਨੌਕਰੀ ਅਸੀਂ ਦਿੱਤੀ ਹੈ। ਕੁਝ ਨੌਕਰੀਆਂ ਬਹੁਤ ਵੱਡੀਆਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਰ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।